ਕਿ ਜਿੰਦਾ ਡਰ ਹੋਣਾ ਵਾ ਕਿ ਕੋਈ ਖੋਲ ਕੇ ਲੈ ਜਾਏ, ਕਹਿੰਦੇ ਨੇੜੇ ਕੋਈ ਨਹੀਂ ਆਉਂਦਾ, ਇੰਨੀ ਅਗਰੈਸਿਵ ਹੈਗੀ। ਰਾਖੀ ਬਹੁਤ ਕਰਦੀ ਜਿਹੜੀ ਗੇਟ ਨਾਲ ਬੰਨੀ ਹੁੰਦੀ, ਕੋਈ ਵੀ ਬੰਦਾ ਗਲੀ ਨੰਗੇ ਤੇ ਇਹਨੇ ਇਹ ਕੰਮ ਬੋਲਣਾ। ਲੋ ਜੀ ਵੀਰੋ, ਪਹਿਲੇ ਤੇ ਮਾਸ਼ਾਅੱਲਾ ਡੇਰਾ ਵੇਖੋ, ਠੀਕ ਹੈ, ਜਾਨਵਰ ਬੰਨੇ ਆ, ਦਰਖਤਾਂ ਦੀ ਛਾਂ, ਤੇ ਇਹ ਵੇਖੋ ਜਨਾਬ ਅਮਰੂਦ ਦਾ ਬੂਟਾ, ਨਾਲੇ ਤੇ ਅਮਰੂਦ ਦੀ ਰਾਖੀ ਤੇ ਨਾਲੇ ਵੇਖੋ ਸ਼ੌਕ ਹੋ ਰਿਹਾ। ਇਹ ਉਹ ਜਰਮਨ ਸ਼ੈਫਰਡ ਆ ਜਿਹੜੇ ਅਸੀਂ ਕੁਦਰਾਂ ਤੋਂ ਬਗੈਰ ਨਹੀਂ ਰਹਿੰਦੇ, ਮਗਰ ਇਹਨਾਂ ਨੇ ਵੇਖ ਲਓ ਇੱਥੇ ਦਰਖਤ ਥੱਲੇ ਰੱਖੀ ਤੇ ਸਾਰਾ ਦਿਨ ਇੱਥੇ ਛਾਂ ਰਹਿੰਦੀ ਆ। ਇਹ ਕਿੱਥੋਂ ਆਈ ਹੈ ਤੁਹਾਨੂੰ ਭਾਈ ਹੁਣ ਇਹ ਵੀ ਦੱਸਣਗੇ, ਠੀਕ ਆ, ਤੇ ਕੈਸੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਲਈ ਹੈ। ਯੰਗ ਫੀਮੇਲ ਆ, ਖੂਬਸੂਰਤ ਆ, ਠੀਕ ਹੈ, ਆ ਚੈੱਕ ਕਰੋ ਜ਼ਰਾ, ਤੇ ਸਿਹਤਮੰਦ ਤੇ ਐਕਟਿਵ ਆ। ਤੇ ਉਹ ਜਰਮਨ ਸ਼ੈਫਰਡ ਨਹੀਂ ਹੈਗੀ ਕਿ ਜਿਹਦਾ ਡਰ ਹੋਣਾ ਵਾ ਕਿ ਕੋਈ ਖੋਲ ਕੇ ਲੈ ਜਾਏ, ਕਹਿੰਦੇ ਨੇੜੇ ਕੋਈ ਨਹੀਂ ਆਉਂਦਾ, ਇੰਨੀ ਅਗਰੈਸਿਵ ਹੈਗੀ ਹੈ। ਇਹ ਕਾਮਰਨ ਭਾਈ ਨਾਲ ਤੁਹਾਨੂੰ ਮਿਲਵਾਉਣਾ ਆ, ਠੀਕ ਹੈ, ਤੇ ਤੁਹਾਨੂੰ ਪੁੱਛ ਕੇ ਦੱਸਦਾ ਜਨਾਬ, ਫਿਰ ਤੁਹਾਨੂੰ ਪਤਾ ਚੱਲੇਗਾ ਕਿ ਇੱਕ ਐਸੀ ਚੀਜ਼ ਆ। ਨਹੀਂ ਤੇ ਲੋਕ ਜਰਮਨ ਸ਼ੈਫਰਡ ਤੋਂ ਕਹਿੰਦੇ ਹੁੰਦੇ, ਮਜ਼ਾਕ ਕਰਦੇ ਹੁੰਦੇ ਕਿ ਯਾਰ ਐਸਾ ਕੁੱਤਾ ਜਿਹੜਾ ਆਪ ਚੋਰੀ ਹੋ ਜਾਏਗਾ, ਮਗਰ ਇਹ ਜਿਹੜੇ ਔਖੇ ਹੋ ਕੇ ਲੈ ਕੇ ਆਏ ਸੀ ਤੁਹਾਨੂੰ ਉਹ ਵੀ ਸਟੋਰੀ ਸੁਣਾਉਂਦੇ ਆ। ਆਹ ਵੇਖ ਲਓ ਦਰਖਤ ਲੱਗਾ ਪਿੱਛੇ ਅਮਰੂਦ ਦਾ, ਤੇ ਉਹਦੇ ਥੱਲੇ ਇਹਨਾਂ ਨੇ ਇਹਨੂੰ ਬੰਨਿਆ ਹੋਇਆ। ਹਾਲਾਂਕਿ ਟੈਂਪਰੇਚਰ ਵੇਖ ਲਓ ਕਿੰਨਾ ਜਾ ਰਿਹਾ, ਜੂਨ ਦਾ ਮਹੀਨਾ, ਸੌਰੀ ਜੁਲਾਈ ਹੋ ਗਿਆ ਹੁਣ, ਤੇ ਫਿਰ ਵੀ ਮਾਸ਼ਾਅੱਲਾ ਫੀਮੇਲ ਜਿੱਦਣ ਆਈ ਸੀਗੀ ਉਦੋਂ ਲਿੱਸੀ ਸੀਗੀ। ਹੁਣ ਇਹਨਾਂ ਨੇ ਚੰਗੀ ਸੇਵਾ ਸੁਭਾ ਦੀ ਕੀਤੀ ਹੈ ਤੇ ਚੰਗੀ ਤਕੜੀ ਹੋ ਗਈ। ਹਾਂਜੀ ਅਸਲਾਮ ਅਲੈਕਮ। ਵਾਲੇਕੁਮ। ਕਾਮਰਨ ਭਾਈ ਲੋਕੀ ਕਹਿੰਦੇ ਜੀ ਜਰਮਨ ਸ਼ੈਫਰਡ ਕੁੱਤਾ ਜਿਹੜਾ ਇਹ ਨਹੀਂ ਰਹਿੰਦਾ ਅੰਨ ਤੋਂ ਬਗੈਰ, ਏਸੀ ਕੂਲਰ ਤੋਂ ਬਗੈਰ, ਤੇ ਗੱਲਬਾਤ ਇਹ ਤੁਹਾਡੀ ਵੇਖ ਲਓ, ਤੇ ਫੀਮੇਲ ਗੱਡੀ ਐਕਟਿਵ ਆ, ਰਾਖੀ ਚਾਕੀ ਬੜੀ ਕਰ ਰਹੀ ਹੈ। ਵੇਖ ਲਓ ਤੁਹਾਡੇ ਸਾਹਮਣੇ ਹੀ ਅਮਰੂਦ ਥੱਲੇ ਬੱਜੀ, ਸਾਰਾ ਦਿਨ ਸੇ ਬੱਜੀ, ਸ਼ਾਮੀ ਘਰ ਲੈ ਜਾਂਦੇ ਆ। ਅੱਛਾ, ਰਾਖੀ ਰੋਖੀ ਕਿੱਦਾਂ ਨਹੀਂ ਕਰਦੀ? ਰਾਖੀ ਬਹੁਤ ਕਰਦੀ ਜਿਹੜੀ ਗੇਟ ਨਾਲ ਬੰਨੀ ਹੁੰਦੀ, ਕੋਈ ਵੀ ਬੰਦਾ ਗਲੀ ਨੰਗੇ ਤੇ ਇਹਨੇ ਇਹ ਕੰਮ ਬੋਲਣਾ। ਨਹੀਂ, ਇਹ ਗੱਲ ਲੋਕੀ ਕਹਿੰਦੇ ਆ ਜੀ ਜਰਮਨ ਸ਼ੈਫਰਡ ਨੂੰ ਕੋਈ ਚੱਕ ਕੇ ਲੈ ਜਾਏਗਾ, ਇਹਦੇ ਮਤਲਬ ਤੁਸੀਂ ਕੀ ਕਹਿੰਦੇ? ਲੇਕਿਨ ਸਾਡੀ ਇਹ ਤਾਂ ਬਹੁਤ ਅਗਰੈਸਿਵ, ਇਹ ਨਹੀਂ ਮਾਫੀ ਦਿੰਦੀ ਹੈ। ਇਹ ਦੱਸੋ ਲੈ ਕੇ ਕਿੱਥੋਂ ਆਏ ਸੀ? ਇਹ ਤੁਹਾਡੇ ਕੋਲ ਲੈ ਕੇ ਆਏ, ਤੁਹਾਡੀ ਦੇਣ ਹੈ। ਇਹ ਭਾਈ ਮੇਰੇ ਕੋਲ ਲੈ ਕੇ ਆਏ ਸੀਗੇ, ਤੇ ਕਿੱਦਾਂ ਲੈ ਕੇ ਆਏ ਉਹ ਵੀ ਦੱਸੋ ਜ਼ਰਾ। ਜਾਂ ਲੈ ਕੇ ਕਿਹਾ ਉਸ ਦਿਨ ਸਾਨੂੰ ਲੇਟ ਬਹੁਤ ਹੋਇਆ, ਤੇ ਰਾਹ 'ਚ ਕਿੰਨੇ ਘੰਟੇ ਪਹੁੰਚੇ ਸੀ? ਤਕਰੀਬਨ 3 ਘੰਟੇ ਸੀ ਘਰ ਪਹੁੰਚੇ। ਫੈਸਲਾਬਾਦ ਘਰ ਜਿਹੜਾ ਤਕਰੀਬਨ ਘੰਟੇ ਦਾ ਰਾਹ ਹੈ ਬਸ। ਹਾਂ, ਘੰਟੇ ਦਾ ਰਾਹ ਵਿੱਚ ਜਿਹੜਾ ਨਾਲੋਂ ਲੰਘੇ ਸਕੂਟਰ ਨੂੰ ਪੈ ਜੇ ਕਰੇ, ਬੜਾ ਔਖਾ ਕਾਬੂ ਕੀਤੀ ਰਾਹ 'ਚ ਮੋਟਰਸਾਈਕਲ। ਭਾਈ ਬੜੇ ਹੋ ਕੇ ਮਰ ਗਏ ਨਾ, ਇਹਨੂੰ ਬਹੁਤ ਮੁਸ਼ਕਿਲ ਸੰਭਾਲਿਆ। ਤੇ ਇੱਥੇ ਆ ਕੇ 2-3 ਦਿਨ ਵੀ ਦੱਸੋ ਤੁਹਾਡੇ ਨਾਲ ਕੀ ਬਣਿਆ? ਪਹਿਲੇ ਸਾਨੂੰ ਸਿੱਧੀ ਹੋ ਜਾਂਦੀ ਹੈ, ਮਨੂੰ ਭਾਈ ਨਹੀਂ, ਭਾਈ ਛੋਟਾ ਅਰਸਲਾਨ ਹੈ, ਉਹਨੂੰ ਪੈ ਜਾਂਦੀ ਹੈ ਜੀ, ਉਹ ਵੀ ਨਾ ਡਰਦੇ ਨੇ, ਮੈਂ ਵੀ ਡਰਦਾ ਨਹੀਂ ਹੁੰਦਾ। ਫਿਰ ਮੈਂ ਕੀਤਾ ਪੈਸਾ ਬਈ ਸਾਨੂੰ ਤਾਂ ਪੈਂਦੀ, ਤੁਸੀਂ ਵਾਪਸ ਲੈ ਜਾਓ। ਕਹਿੰਦੇ 2 ਦਿਨ ਰੱਖੋ ਤੇ ਠੀਕ ਹੋ ਜਿਹੜੀ। ਫਿਰ 2-3 ਦਿਨ ਰੱਖੀ ਤੇ ਇਨਸ਼ਾਅੱਲਾ ਹੁਣ ਠੀਕ ਹੋਊਗੀ। ਇਹ ਮੈਨੂੰ ਕਹਿੰਦਾ ਅਰਸਲਾਨ ਭਾਈ ਇਹ ਵਾਪਸ ਲੈ ਜਾਓ ਯਾਰ, ਸਾਡੇ ਵੱਸੋਂ ਭਾਰੀ ਆ ਤੇ ਬਹੁਤ ਅਗਰੈਸਿਵ ਆ, ਸਾਨੂੰ ਖੋਲਣ ਨਹੀਂ ਦਿੰਦੀ। ਮੈਂ ਕਿਹਾ ਉਹ ਨਰਵਸ ਆ, ਇਹਨੂੰ ਕੋਈ ਚਾਲ ਆੜ ਕਰੋ, ਕੋਈ ਪਿਆਰ ਮੁਹੱਬਤ ਕਰੋ ਤੇ ਉਮੀਦ ਆ ਹਟ ਜਾਏਗੀ। ਇਦਾਂ ਹੀ ਕਿਹਾ ਤੁਹਾਨੂੰ ਮੈਂ? ਬਿਲਕੁਲ ਇਦਾਂ ਹੀ ਕਿਹਾ। ਤੂੰ ਉਹਦੇ ਨਾਲ ਹਟ ਗਈ ਕਿ ਨਹੀਂ ਦੱਸੋ? ਬਿਲਕੁਲ ਹਟ ਗਈ ਹੁਣ ਤੇ ਹਟ ਗਈ, ਮਗਰ ਇਹ ਕਿ ਹਲੇ ਵੀ ਵੀਰੋ ਜਿਹੜਾ ਨਾ ਓਪਰੇ ਬੰਦੇ ਨੂੰ ਵੇਖ ਕੇ ਨਾ ਜਿਹੜਾ ਆ ਇਹ ਬੜੀ ਅਗਰੈਸਿਵ ਹੁੰਦੀ ਹੈ। ਮੈਂ ਜਦੋਂ ਆਇਆ ਸਾਨੂੰ ਵੀ ਭੌਂਕਦੀ ਰਹੀ ਹੈ, ਮਗਰ ਇਹ ਕਿ ਹੁਣ ਨਾ ਬੈਠੀ ਹੈ ਮਾਸ਼ਾਅੱਲਾ ਵੇਖੋ ਪੂਰੀ ਐਕਟਿਵ ਆ, ਠੀਕ ਹੈ, ਸਿਹਤਮੰਦ ਆ। ਹਾਲਾਂਕਿ ਜਦੋਂ ਆਈ ਆ ਜਿਨ੍ਹਾਂ ਕੋਲ ਮੈਂ ਲਈ ਸੀਗੀ ਉਹ ਥੋੜ੍ਹਾ ਕਮਜ਼ੋਰ ਸੀਗੀ ਥੋੜੀ, ਤੇ ਹੁਣ ਮਾਸ਼ਾਅੱਲਾ ਪੂਰੀ ਆਪਣੀ ਜਿੰਦ ਜਾਨ ਦੇ ਵਿੱਚ ਆ, ਸਿਹਤ 'ਚ ਆ, ਫਿੱਟ ਆ। ਤੇ ਔਰ ਵੇਖ ਲਓ ਤੁਹਾਨੂੰ ਮੈਂ এনवायरमेंट ਵਿਖਾ ਦਿੱਤਾ ਕਿ ਕਿੱਦਾਂ ਦਰਖਤਾਂ ਥੱਲੇ ਆ, ਵੇਖੋ ਮਾਲ ਡੰਗਰ ਬੰਨੇ ਆ, ਬੈਠੇ ਆ। ਤੇ ਇਹਨਾਂ ਦੇ ਚਾਚੇ ਨਾਲ ਵੀ ਤੁਹਾਨੂੰ ਮਿਲਵਾਉਣਾ, ਉਹਨਾਂ ਨੂੰ ਵੀ ਬੜਾ ਸ਼ੌਕ ਆ। ਇਹਨਾਂ ਕੋ ਪਹਿਲੇ ਵੀ ਕੁੱਤੀ ਰੱਖੀ ਹੁੰਦੀ ਸੀ ਜਿਹੜੀ ਕ੍ਰਾਸ ਕਰਾ ਕੇ ਗਏ, ਏਦਾਂ ਹੀ ਕਾਮਰਾ ਸਾਹਿਬ? ਉਹ ਰਾਵੀ ਤੇ ਗਏ, ਰਾਵੀ ਤੇ ਉਹਦਾ ਕੀ ਬਣਿਆ ਸੀਗਾ? ਉਹ ਦੇ ਦਿੱਤੀ ਹੈ 2 ਕੁੱਤੀ, ਮੇਰੇ ਦਿਲ ਨੂੰ ਲੱਗੀ ਆ ਜੀ। ਹਾਂ ਕੁੱਤੀ ਮੈਂ ਇਹ ਦਿਲ ਲੱਗੀ ਕਿ ਨਹੀਂ? ਇਹ ਦਿਲ ਤੇ ਲੱਗੀ, ਫਿਰ ਜੇ ਆਪਣੀ ਮਰਜ਼ੀਆਂ ਲੈ ਕੇ ਫਿਰ ਦਿਲ ਲੱਗਣੀ ਹੈ ਜੀ। ਹੁਣ ਸਾਡੀ ਦੁਆ ਕਿ ਅੱਲਾਹ ਤਾਲਾ ਇਹਨੂੰ ਗਾਂ ਭਾਗ ਲਾਵੇ, ਚਲੋ ਬੱਚੇ ਦੇਵੇ, ਤੁਹਾਡਾ ਸ਼ੌਕ ਵਧੇ ਹੈ। ਆਮੀਨ। ਉਹ ਸਿਰਫ ਅਸੀਂ ਖਾਣਾ ਪੂਰੀ ਕੀਤੀ ਉਸ ਕੁੱਤੀ ਦਾ। ਚਲੋ ਯਾਰ ਤਜਰਬਾ ਤੇ ਹਾਸਲ ਕਰ ਲਿਆ ਸੀ ਨਾ, ਤਜਰਬਾ ਹਾਸਲ ਹੋ ਗਿਆ, ਸਮਝ ਤੇ ਲੱਗ ਗਈ ਸੀ ਨਾ, ਸਾਹਮਣ ਦਾ ਪਤਾ ਲੱਗ ਗਿਆ ਸੀ ਨਾ, ਕੰਮ ਦਾ ਲੱਗ ਗਿਆ। ਹਾਂ, ਹੁਣ ਤੁਹਾਨੂੰ ਅੱਲਾਹ ਨੇ ਉਹ ਸ਼ਾਇਦ ਦਿੱਤੀ ਆ ਕਿ ਜਿਹੜੀ ਤੁਹਾਨੂੰ ਕਿਸੇ ਨੂੰ ਦੱਸਣਾ ਨਹੀਂ ਪੈਣਾ ਕਿ ਜਰਮਨ ਸ਼ੈਫਰਡ। ਅਗਲਿਆਂ ਬੰਦਿਆਂ ਕਹਿਣਾ ਲਓ ਜੀ ਕਾਮਰਾਨ ਭਾਈ ਉਹਨਾਂ ਦੇ ਕੋਲ ਨਾ ਜਰਮਨ ਸ਼ੈਫਰਡ ਆ, ਠੀਕ ਹੈ, ਏਦਾਂ ਹੀ ਕੀ? ਇੰਦਾ ਹੀ, ਬਿਲਕੁਲ ਇੰਦਾ ਹੀ। ਲੋਕੀ ਆਪ ਕਹਿੰਦੇ ਨੇ ਯਾਰ ਇਹਨਾਂ ਦੇ ਕੋਲ ਜਰਮਨ ਸ਼ੈਫਰਡ, ਦੇਖ ਕੇ ਪਤਾ ਚੱਲ ਜਾਂਦਾ ਨਾ ਚੀਜ਼ ਦਾ ਬੰਦੇ ਨੂੰ ਜਿਹੜਾ ਯਾਰ ਇਸ ਤਰ੍ਹਾਂ ਬੰਦੇ ਤੇ ਕਹਿੰਦੇ ਨੇ ਉਹਨੇ ਕੁੱਤੀ ਜਿਹਨੇ ਵੇਖੀ ਨੇ ਕਿਹਾ ਕੁੱਤੀ ਇੱਕ ਨੰਬਰ ਅਸਲ। ਕਿਸੇ ਨੇ ਪੁੱਛਿਆ ਨਹੀਂ ਲੈਂਦੀ ਕਿਤੋਂ? ਪੁੱਛਿਆ ਮੈਂ ਕਿਹਾ ਭਰਾ ਤੋਹਫਾ ਹੀ ਆਇਆ ਸੀ ਨਾ, ਨਾ ਅਸੀਂ ਲੈ ਸਕਨੇ ਆ। ਚੰਗੀ ਸ਼ੈ ਵੇਖ ਕੇ ਨਾ ਹਰ ਬੰਦੇ ਦੇ ਮੂੰਹ 'ਚ ਪਾਣੀ ਨਿਕਲ ਲੱਗੇ। ਪੈਸੇ ਨਹੀਂ ਮੁੱਲ ਤੇ ਅਸੀਂ ਲੈ ਨਹੀਂ ਸਕਦੇ। ਪਹਿਲੇ ਹੀ ਬੰਦੇ ਹਰ ਦੇ ਇੱਕੋ ਸਵਾਲ ਹੁੰਦਾ ਜੀ, ਹਾਂ, ਹਰ ਬੰਦੇ ਦੇ ਮੂੰਹ 'ਚ ਇੱਕੋ ਸਵਾਲ ਹੁੰਦਾ ਵਾ, ਇਹ ਕਿੱਥੋਂ ਲਈ, ਕਿੱਥੋਂ ਲੈ ਕੇ ਮਾਸ਼ਾਅੱਲਾ ਜੀ ਅੱਲਾ ਨਸੀਬਾਂ 'ਚ ਕਰੇ। ਭਰਾ ਸਾਡੇ ਦਾ ਸ਼ੌਕ ਸੀਗਾ, ਠੀਕ ਆ, ਤੇ ਮੈਂ ਕਿਹਾ ਚਲੋ ਸ਼ੌਕ ਪੂਰਾ ਕਰੋ, ਆਪਣੀ ਚੱਸ ਲਓ ਜ਼ਿੰਦਗੀ ਦੀ, ਕਿਉਂਕਿ ਜ਼ਿੰਦਗੀ ਦਾ ਕੀ ਪਤਾ ਕਿਦੋਂ ਪੂਰੀ ਹੋ ਜਾਣੀ, ਮਗਰ ਸ਼ੌਕ ਪੂਰੇ ਕਰਨੇ ਚਾਹੀਦੇ ਆ ਬੰਦੇ ਨੂੰ। ਹਾਂਜੀ ਚਾਚੂ ਜੀ ਸੁਣਾਓ, ਤੁਹਾਨੂੰ ਪਸੰਦ ਆਈ ਜੇ ਕਿ ਨਹੀਂ ਦੱਸੋ? ਹਾਂਜੀ ਪਸੰਦ ਹੈ ਸਾਨੂੰ। ਉਹ ਪਹਿਲੀ ਕੁੱਤੀ ਨੂੰ ਚੰਗੀ ਹੈ, ਉਹ ਚੰਗੀ ਸੀ, ਇਹ ਚੰਗੀ? ਇਹ ਅੱਛੀ ਉਹਦੇ ਤੋਂ। ਅੱਛਾ, ਇੱਕ ਲੋਕੀ ਕਹਿੰਦੇ ਹੁੰਦੇ ਆ ਕਿ ਜਰਮਨ ਸ਼ੈਫਰਡ ਜਿਹੜਾ ਨਾ ਬੜਾ ਸੀਲ ਸ਼ਰੀਫ ਹੁੰਦਾ, ਜਿਹੜਾ ਮਰਜ਼ੀ ਖੋਲ ਬੰਨ ਲੈਂਦਾ। ਹੁਣ ਤੁਹਾਨੂੰ ਨਹੀਂ ਕਿਸੇ ਸ਼ੈ ਨੂੰ ਆਉਣ ਦਿੰਦਾ, ਮਜ਼ਾ ਆਉਂਦਾ ਨਾ? ਬਿਲਕੁਲ ਇੰਜ ਦਾ ਜਾਨਵਰ ਹੋਣਾ ਚਾਹੀਦਾ ਨਾ ਜਿਹੜਾ ਕੋਈ ਰਾਖੀ ਵੀ ਕਰੇ ਤੇ ਸ਼ੌਕ ਵੀ ਕਰਵਾਵੇ।
ਇਹ ਕਾਮਰਾਨ ਭਾਈ ਦਾ ਚਾਚੂ ਆ ਤੇ ਇਹਨਾਂ ਨੂੰ ਬੜਾ ਸ਼ੌਕ ਆ। ਦੱਸੋ ਜਦੋਂ ਆਪਾਂ ਕਿੱਥੋਂ ਕੁੱਤੀ ਕ੍ਰਾਸ ਕਰਾਉਣ ਗਏ ਸੀ? ਉੱਥੋਂ ਰਾਵੀ ਤੋਂ ਕਮ ਸੇ ਕਮ ਇੱਥੋਂ 20-25 ਕਿਲੋਮੀਟਰ ਆਪਾਂ ਸਫ਼ਰ ਕੀਤਾ। ਇਤਨਾ ਸਫ਼ਰ ਹੈ, ਇੰਨਾ ਸਫ਼ਰ ਕੀਤਾ। ਤੇ ਇਹ ਮੈਂ ਤੁਹਾਨੂੰ ਦੱਸਦਾ ਜੀ, ਅਸੀਂ ਤੇ ਬਾਅਦ ਚ ਗਏ ਨਾ ਅਗਲੇ ਦਿਨ, ਤੇ ਆਪਾਂ ਤੁਸੀਂ ਵੀ ਨਹੀਂ ਗਏ ਕਿੱਥੇ? ਪਹਿਲੇ ਇਹੀ ਲੈ ਕੇ ਗਏ ਸੀ ਕੁੱਤੀ। ਹਾਂ ਦੂਜੇ ਆਪਾਂ ਤਾਂ ਗਏ ਸਾਰੇ। ਹਾਂ ਅਸੀਂ ਬਾਅਦ ਚ ਗਏ ਤੇ ਅਗਲੇ ਦਿਨ ਇੱਕ ਭਾਈ ਕੁੱਤੀ ਲੈ ਕੇ ਗਏ ਰਹੇ 2-3 ਦਿਨ ਤੇ ਖਾਪਦੇ ਰਹੇ, ਕੁੱਤੀ ਕ੍ਰਾਸ ਨਹੀਂ ਹੋਈ। YouTube ਦਾ ਵਲੌਗ ਲਾਇਆ ਸੀਗਾ ਉਹ ਵੀ। ਤੇ ਫਿਰ ਅਗਲੇ ਦਿਨ ਇਹਨਾਂ ਨੇ ਮੈਨੂੰ ਦੱਸਿਆ, ਮੈਂ ਆਇਆ, ਫਿਰ ਇਸ ਤੋਂ ਗਾਂਹ ਗਏ ਆ। ਬਜ਼ੁਰਗਾਂ ਨੂੰ ਬੜਾ ਸ਼ੌਕ ਹੈ, ਚੱਲ ਯਾਰ ਕੁੱਤੀ ਹੋ ਜੇ। ਉਹ ਸੂਈ ਬੱਚੇ ਦਿੱਤੇ, ਮੈਂ ਖਿਆਲ ਮਾਰ ਮੁਰ ਕੇ ਨਹੀਂ ਬਚੇ ਹੈਗੇ, ਪਰ ਉਹਨਾਂ ਤੋਂ ਬਾਅਦ ਮੇਰੇ ਖਿਆਲ ਜਾਨਵਰ ਹੀ ਕੋਈ ਨਹੀਂ ਰੱਖਿਆ। ਕੋਈ ਰੱਖਿਆ ਹੈ ਨਾ? ਦਿਲ ਟੁੱਟ ਗਿਆ, ਮੈਂ ਫਿਰ ਰੱਖਿਆ ਨਹੀਂ ਆ। ਚਲੋ ਕੋਈ ਨਹੀਂ, ਅੱਲਾ ਖੈਰ ਕਰੇ। ਹੁਣ ਅੱਲਾ ਹੁਣ ਦਿਲ ਜੋੜ ਦੇਗਾ। ਠੀਕ ਅੱਲਾ ਖੈਰ ਇਨਸ਼ਾਅੱਲਾ। ਹਾਂਜੀ ਹੁਣ ਹੀਟ ਤੇ ਆਏਗੀ ਨਾ ਤੇ ਆਪਾਂ ਕੋਈ ਚੰਗਾ ਜਿਹਾ ਕੁੱਤਾ ਕ੍ਰਾਸ ਕਰਾਵਾਂਗੇ ਤੇ ਇਨਸ਼ਾਅੱਲਾ ਕਿ ਜਿਹੜਾ ਕਿ ਨਾ ਸ਼ੌਕ ਵਧੇਗਾ। ਲੋ ਜੀ ਵੀਰੋ, ਸਿਰਫ ਤੁਹਾਨੂੰ ਇਹ ਵਿਖਾਣਾ ਸੀਗਾ ਕਿ ਵੇਖੋ ਜਰਮਨ ਸ਼ੈਫਰਡ ਇਸ ਦੇ ਮਾਹੌਲ ਦੇ ਵਿੱਚ ਵੀ ਰਹਿ ਸਕਦਾ ਆ, ਔਰ ਇਹ ਬੜੀ ਖੁਸ਼ ਆ, ਬੜੀ ਹੈਪੀ ਆ, ਸਾਫ ਸੁਥਰੀ ਆ। ਦੇਖੋ ਹੁਣ ਇਹਨਾਂ ਨੇ ਘਰ ਲੈ ਜਾਣਾ, ਜਾ ਕੇ ਇਹਨਾਂ ਨੂੰ ਨਵਾ ਕੇ ਤੇ ਇਹਨਾਂ ਨੇ ਇਹਨੂੰ ਆਪਣਾ ਗੇਟ ਦੇ ਨਾਲ ਅੰਦਰ ਗਰਾਜ 'ਚ ਪੱਖਾ ਲੱਗਾ ਉੱਥੇ ਬੰਨ੍ਹ ਦੇਣਾ। ਦਿਨੇ ਉਹਨੇ ਸਾਰੀ ਇਹ ਠੰਡੀ ਛਾਂ ਥੱਲੇ ਰਹਿਣੀ ਹੈ। ਤੇ ਇੱਕ ਚੀਜ਼ ਦਾ ਕਿ ਤੁਸੀਂ ਜਾਨਵਰ ਨੂੰ ਜਿੱਦਾਂ ਟ੍ਰੇਨ ਕਰ ਲੈਣਾ, ਸ਼ੁਰੂ ਤੋਂ ਇੰਜਰੀ ਟ੍ਰੇਨਡ ਹੋਈ ਆ ਕਿ ਰਾਖੀ ਬੜੀ ਕਰਦੀ ਆ, ਉੱਪਰੇ ਬੰਦੇ ਨੂੰ ਵੇਖ ਕੇ ਭੌਂਕਦੀ ਪੈਂਦੀ ਬਹੁਤ ਆ। ਜਰਮਨ ਸ਼ੈਫਰਡ ਅੱਛੀ ਚੀਜ਼ ਆ, ਮਗਰ ਲੋਕ ਉਹਨੂੰ ਸੋਸ਼ਲਾਈਜ਼ ਨਾ ਕਰ ਲੈਂਦੇ ਆ ਕਿ ਆਪਣੇ ਨਾਲ ਰੱਖ ਕੇ ਟਿਕਟੋਕਾਂ ਬਣਾ, ਫੋਟੋਆਂ ਬਣਾ, ਵੀਡੀਓ ਬਣਾ। ਉਹ ਜਾਨਵਰ ਫਿਰ ਹੋ ਹੀ ਇੰਜ ਦਾ ਮੰਮੀ ਡੈਡੀ ਜਾਂਦਾ ਵਾ ਕਿ ਉਹ ਆਪਣਾ ਬੰਦਿਆਂ ਨੂੰ ਪੈਣੋਂ ਹਟ ਜਾਂਦਾ। ਮਗਰ ਇਹ ਸਾਹ ਬਣੀ ਤੇ ਪਹਿਲੇ ਹਫਤੇ ਆਪ ਘਬਰਾ ਕੇ 2 ਦਿਨ ਬਾਅਦ ਕਹਿੰਦੇ ਲੈ ਜਾਓ ਭਾਈ ਸਾਡੀ, ਇਹ ਤਾਂ ਬਸੋਂ ਬਾਹਰ ਆ। ਮਜ਼ਾ ਆਉਂਦਾ ਨਾ ਇੰਜਰੀ ਸ਼ਹਿਰ ਰੱਖਣ ਦਾ। ਮਜ਼ਾ ਆਉਂਦਾ ਰਾਖੀ ਜਾ ਕੇ ਜਾਨਵਰ ਵੇ ਮੇਰੇ ਸਾਹ ਬੈਸਟ ਰੱਖਣ ਦਾ ਫਾਇਦਾ ਵੀ ਤਾਂ ਨਾ, ਮਕਸਦ ਸ਼ੌਕ ਤੇ ਹੋਵੇ, ਰਾਖੀ ਵੀ ਕਰੇ ਜਾਨਵਰ ਆਪਣੇ। ਇਹ ਨਹੀਂ ਰੋਟੀਆਂ ਖਾ ਕੇ ਜਿਹੜਾ ਮਦੀ ਬੜੇ ਖੋਲ ਕੇ ਲਾਏ। ਨਹੀਂ ਇਹ ਉਦਾਂ ਦੀ ਹੈ ਹੀ ਨਹੀਂਗੀ, ਕਿਉਂਕਿ ਆਪ 2-3 ਦਿਨ ਡਰਦੇ ਰਹੇ ਆ। ਦੋਸਤੋ ਕਮੈਂਟ ਕਰਕੇ ਦੱਸਿਓ। ਸਪੈਸ਼ਲੀ ਮੈਨੂੰ ਤਾਂ ਜਾਨਵਰ ਤੇ ਤੁਹਾਨੂੰ ਪਤਾ ਦੇਖਦੇ ਰਹੀ ਤੇ ਮਾਸ਼ਾਅੱਲਾ ਮਾਹੌਲ ਬੜਾ ਪਸੰਦ ਆਇਆ। ਠੀਕ ਆ, ਤੇ ਮਾਲ ਡੰਗਰ ਵੀ ਬੰਨਿਆ, ਬੜਾ ਪੁਰ ਅਮਨ ਤੇ ਸਕੂਨ ਜਿਹਾ ਜਾਨਵਰਾਂ ਪਰਿੰਦਾਂ ਦੀ ਤੁਹਾਨੂੰ ਆਵਾਜ਼ਾਂ ਵੀ ਪਿੱਛੇ ਵੀਡੀਓ ਤੇ ਆਉਂਦੀਆਂ ਹੋਣੀਆਂ। ਯਾਨੀ ਇੰਨੀ ਖਾਮੋਸ਼ੀ ਆ। ਅਸੀਂ ਪਿੰਡ ਤੋਂ ਕੋਈ 1-ਅੱਧਾ ਕਿਲੋਮੀਟਰ ਬਾਹਰਲੀ ਸਾਈਡ ਤੇ ਆ ਡੇਰਾ, ਤੇ ਬੜਾ ਅਮਨ ਸਕੂਨ ਤੇ ਸ਼ਾਂਤੀ ਹੈਗੀ ਹੈ। ਦੁਆਵਾਂ 'ਚ ਯਾਦ ਰੱਖੋ। ਵੀਡੀਓ ਕੈਸੀ ਲੱਗੀ ਲਾਈਕ ਕਰਿਓ, ਫੋਲੋ ਕਰਿਓ, ਦੱਸਿਓ ਕਮੈਂਟ ਕਰਕੇ। ਅੱਲਾ ਹਾਫਿਜ਼।